ਪੰਜਾਬੀ ਰੇਡੀਓ ਜੋ ਐਸ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਜੀ ਸਰੋਤਿਓ ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਵਿੱਚ ਹੋਣਗੇ ਸਾਡੇ ਨਾਲ ਮੈਂਟੂ ਗੁਰਸਰੀਆ ਜੀ। ਕੁਝ ਕੁ ਖਬਰਾਂ ਤੇ ਚਰਚਾ ਕਰਾਂਗੇ ਜੋ ਪੰਜਾਬ ਭਰ ਵਿੱਚ ਜਾਂ ਪੂਰੇ ਭਾਰਤ ਦੇ ਵਿੱਚ ਸੁਰਖੀਆਂ ਬਣੀਆਂ ਹੋਈਆਂ ਨੇ। ਖਬਰਾਂ ਤੋਂ ਪਹਿਲਾਂ ਧੰਨਵਾਦ ਕਰਨਾ ਚਾਹਾਂਗੇ ਸਾਡੇ ਸਪਾਂਸਰ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਕੇ ਆਪ ਸਭ ਤੱਕ ਪਹੁੰਚਾਇਆ ਜੀ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਸੈਨੋ ਜੀ ਤੋਂ, ਜਿਨ੍ਹਾਂ ਦਾ ਫੋਨ ਨੰਬਰ 4082722500। ਸੂਬੇਦਾਰ ਸਰਜੀਤ ਸਿੰਘ ਖੰਗੂੜਾ ਤੇ ਪਰਿਵਾਰ ਸੈਨੋ ਜੀ ਤੋਂ, ਗੁਰਦੀਪ ਸਿੰਘ ਵਿਰਦੀ ਕਲੋਵਸ ਤੋਂ, ਨਵਜੋਤ ਕੌਰ ਕਲੋਟੀ ਤੇ ਪਰਿਵਾਰ ਜੂਬਾ ਸਿਟੀ ਤੋਂ, ਸਤਨਾਮ ਸਿੰਘ ਸ਼ੇਰਗਿੱਲ ਤੇ ਪਰਿਵਾਰ ਸਲਮਾ ਤੋਂ, ਸੁਰਿੰਦਰ ਕੌਰ ਧਾਮੀ ਤੇ ਪਰਿਵਾਰ ਸੀਰਜ ਤੋਂ, ਬਲਦੇਵ ਸਿੰਘ ਧਾਲੀਵਾਲ ਰੀਨਾ ਤੋਂ, ਸੁਰਿੰਦਰ ਸਿੰਘ ਕਾਲੋਂ ਰੈਂਚੋ ਕਰਡੋਵਾ ਤੋਂ, ਕਾਬਲ ਸਿੰਘ ਬੈਂਸ ਮੋਡੈਸਟੋ ਤੋਂ, ਸੋਢੀ ਸਿੰਘ ਜੀ ਸੈਕਰਾਮੈਂਟੋ ਤੋਂ, ਦਲਵੀਰ ਸਿੰਘ ਗਿੱਲ ਲਾਈਵਬੁੱਕ ਤੋਂ। ਬਹੁਤ ਬਹੁਤ ਇਹਨਾਂ ਦੇ ਧੰਨਵਾਦੀ, ਇਹਨਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਆਪ ਤੱਕ ਪਹੁੰਚਾਇਆ ਜੀ। ਮੈਂਟੂ ਗੁਰਸਰੀਆ ਜੀ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸ਼ੁਕਰੀਆ ਜੀ, ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਅਸਲ ਤੇ ਸਭ ਤੋਂ ਪਹਿਲਾਂ ਤੇ ਦੁੱਖ ਪ੍ਰਗਟ ਕਰਦੇ ਹਾਂ ਸੂਰਬੀਰ ਹਨਮਨ ਥੱਪਾ, ਜੋ ਸਿਆਚਿਨ ਦੀਆਂ ਪਹਾੜੀਆਂ ਵਿੱਚੋਂ ਤਾਂ ਆ ਗਿਆ ਬਰਫ਼ ਦੇ ਥੱਲੇ ਹੋਇਆ, ਪਰ ਜਿਹੜੀ ਮੌਤ ਦੀ ਜੰਗ ਆ ਉਹ ਹਾਰ ਗਿਆ ਜੀ। ਬਹੁਤ ਦੁਖਦਾਇਕ ਖਬਰ ਆਈ ਕੱਲ ਕਿ ਹਨੂਮੰਤ ਥੱਪਾ ਹੈ ਜਿਹੜਾ ਉੱਥੇ ਬਰਫ਼ ਦੇ ਵਿੱਚ, ਜਿੱਥੇ ਸੰਭਾਵਨਾ ਬੜੀ ਘੱਟ ਸੀਗੀ ਜ਼ਿੰਦਗੀ ਦੀ, ਉੱਥੋਂ ਮੌਤ ਨੂੰ ਹਰਾ ਕੇ ਇੱਥੇ ਆ ਗਿਆ, ਹਸਪਤਾਲ ਦੇ ਵਿੱਚ ਆ ਗਿਆ। ਡਾਕਟਰਾਂ ਵਾਹ ਵੀ ਬੜੀ ਲਾਈ, ਦੇਸ਼ ਨੇ, ਮੁਲਕ ਨੇ ਦੁਆਵਾਂ ਵੀ ਬੜੀਆਂ ਮੰਗੀਆਂ, ਪਰ ਅਫਸੋਸ ਦੀ ਗੱਲ ਹੈ ਕਿ ਸਾਰੀਆਂ ਕੋਸ਼ਿਸ਼ਾਂ ਦੇ ਬਾਵਜੂਦ ਇੱਥੇ ਆ ਕੇ, ਹਸਪਤਾਲ ਦੇ ਵਿੱਚ ਆ ਕੇ ਹਨੂਮੰਤ ਥਾਪਾ ਜ਼ਿੰਦਗੀ ਦੀ ਜੰਗ ਹਾਰ ਗਿਆ। ਨਾ ਹੀ ਦੁਆਵਾਂ ਕੰਮ ਆਈਆਂ ਤੇ ਨਾ ਹੀ ਦਵਾਵਾਂ ਨੇ ਅਸਰ ਕੀਤਾ। ਸੋ ਉਹ ਜਿਹੜਾ ਸੂਰਮਾ, ਜਿਹੜਾ 6 ਦਿਨ ਬਰਫ਼ ਦੇ ਵਿੱਚ ਦਬਿਆ ਰਿਹਾ, ਬਹੁਤ ਕਠਿਨ ਪਰਿਸਥਿਤੀਆਂ ਦੇ ਵਿੱਚੋਂ ਜ਼ਿੰਦਾ ਬਚ ਕੇ ਇੱਥੇ ਤੱਕ ਆ ਗਿਆ। ਪਰ ਸਾਡਾ ਜਿਹੜਾ ਕਹਿ ਲਈਏ ਕਿ ਕੁਦਰਤ ਦੇ ਅੱਗੇ ਸਮਰਪਣ ਹੋ ਜਾਣਾ ਇਹ ਇੱਕ ਆਮ ਵਰਤਾਰਾ ਹੈ। ਸੋ ਉਸ ਵਰਤਾਰੇ ਦੇ ਚੱਲਦਿਆਂ ਸ਼ਾਇਦ ਉਹ ਕੋਸ਼ਿਸ਼ਾਂ ਜਿਹੜੀਆਂ ਉਹਨੂੰ ਬਚਾ ਨਹੀਂ ਸਕੀਆਂ। ਕੁਦਰਤ ਤੋਂ ਵੱਡਾ ਕੋਈ ਨਹੀਂ, ਹੋਣੀ ਤੋਂ ਵੱਡਾ ਕੋਈ ਨਹੀਂ ਹੈ। ਉਹਦੀ ਜ਼ਿੰਦਗੀ ਜਿਹੜੀ ਹਾਰ ਗਈ। ਪਰ ਸਿਆਚਨ ਦੇ ਵਿੱਚ ਜੇ ਇਹ ਕਹਿ ਲਈਏ ਕਿ ਇਕੱਲਾ ਹਨੂਮੰਤ ਥਾਪਾ ਹੀ ਨਹੀਂ, 9 ਹੋਰ ਵੀ ਗਏ ਆ। ਔਰ ਜਦੋਂ ਦਾ ਇਹ ਮੋਰਚਾ ਬਣਿਆ, ਕਹਿੰਦੇ 30-32 ਸਾਲਾਂ ਦੇ ਵਿੱਚ 8000 ਜਿਹੜਾ ਸਾਡਾ ਫੌਜੀ ਆ, ਉਸ ਮੋਰਚੇ ਨੇ, ਸਿਆਚਨ ਮੋਰਚਾ ਜਿਹੜਾ 19,200 ਫੁੱਟ ਦੀ ਉਚਾਈ ਤੇ ਆ, ਉੱਥੇ ਖੱਪ ਗਿਆ। ਬੰਦੇ ਖਾਣਾ ਮੋਰਚਾ, ਪਰ ਫਿਰ ਵੀ ਸਲਾਮ ਕਰਦੇ ਆ ਜੀ ਇਹੋ ਜਿਹੇ ਯੋਧਿਆਂ ਨੂੰ ਜਿਹੜੇ ਇੰਨੀ ਉਚਾਈ ਤੇ ਏਡੇ ਔਖੇ ਮੋਰਚੇ ਤੇ ਛਾਤੀਆਂ ਡਾਹ ਕੇ ਇਸ ਕਰਕੇ ਬੈਠੇ, ਇਸ ਕਰਕੇ ਖੜੇ ਆ ਕਿ ਅਸੀਂ ਆਰਾਮ ਨਾਲ, ਅਸੀਂ ਸੁਰੱਖਿਅਤ ਹੋ ਕੇ ਜਿਹੜਾ ਆ ਉੱਠ ਬੈਠ ਸਕੀਏ, ਸੌਂ ਸਕੀਏ। ਹਾਂਜੀ, ਬਿਲਕੁਲ ਸਲਾਮ ਕਰਦੇ ਜੀ ਇਹਨਾਂ ਨੂੰ। ਤੇ ਅੱਗੇ ਗੱਲ ਕਰਦੇ ਹਾਂ ਜੀ, ਹੈਡਲੀ ਦੀਆਂ ਜਿਹੜੀਆਂ ਹੈਡਲਾਈਨਸ ਆ ਅਖਬਾਰਾਂ ਦੀਆਂ, ਉਹ ਕਈ ਚਿਰਾਂ ਤੋਂ ਬਣੀਆਂ ਹੋਈਆਂ ਤੇ ਜੋ ਉਹਨੇ ਦਾਅਵੇ ਕਰਨੇ ਸੀ ਸੱਚੇ ਆ ਕਿ ਝੂਠੇ ਆ ਤਾਂ ਪਤਾ ਨਹੀਂ, ਪਰ ਉਹਨੇ ਇਸ਼ਰਤ ਬਾਰੇ ਜ਼ਰੂਰ ਕਿਹਾ, ਚਰਚਾ ਛੇੜ ਦਿੱਤੀ ਕਿ ਲਸ਼ਕਰ ਦੀ ਮੈਂਬਰ ਸੀ। ਇਸ ਗਵਾਹੀ ਨੇ ਸਾਰੇ ਮੁਲਕ ਦੇ ਵਿੱਚ ਚਰਚਾ ਛੇੜ ਦਿੱਤੀ ਹੈ ਜੀ। ਕੀ ਟੀਵੀ ਚੈਨਲ, ਕੀ ਸਿਆਸਤ, ਹਰ ਥਾਂ ਤੇ ਇਹ ਚਰਚਾ ਜਿਹੜੀ ਇੱਕ ਵਾਰ ਫੇਰ ਜਿਹੜੀ ਜਿੱਦਾਂ ਕਹਿ ਲਈਏ ਕਿ ਟਸਲਬਾਜ਼ੀ ਦੇ ਵਿੱਚ ਬਦਲ ਗਈ ਹੈ। ਹੈਡਲੀ, ਰਿਚਰਡ ਕੋਲਮੈਨ ਹੈਡਲੀ, ਜਿਹੜਾ ਅਮਰੀਕੀ ਹਿਰਾਸਤ ਦੇ ਵਿੱਚ ਹੈ, ਉੱਥੋਂ ਲਾਈਵ ਉਹਦੀ ਗਵਾਹੀ ਕਰਵਾਈ ਗਈ ਸੀ ਮੁੰਬਈ ਬੰਬ ਧਮਾਕਿਆਂ ਵਾਲੇ ਕੇਸ ਦੇ ਵਿੱਚ, ਕਿਉਂਕਿ ਇਹ ਮੁੱਖ ਸਾਜ਼ਿਸ਼ ਕਰਤਾ ਸੀਗਾ। ਇਹਨੇ ਰੇਕੀ ਕੀਤੀ ਤੇ ਉਸ ਤੋਂ ਬਾਅਦ ਵੀ ਇਹ ਜਾਇਜ਼ਾ ਲੈ ਕੇ ਗਿਆ, ਘਟਨਾ ਤੋਂ ਬਾਅਦ ਵੀ, ਜਿਹਦੇ ਵਿੱਚ ਮੈਨੂੰ ਲੱਗਦਾ ਕਿ 161 ਦੇ ਕਰੀਬ ਮੌਤਾਂ ਹੋਈਆਂ ਸੀਗੀਆਂ। ਉਸ ਤੋਂ ਬਾਅਦ ਜਿਹੜਾ ਹੈਡਲੀ ਹੈ ਹਿਰਾਸਤ ਦੇ ਵਿੱਚ ਆਇਆ। ਹਾਲਾਂਕਿ ਭਾਰਤ ਨੇ ਕੋਸ਼ਿਸ਼ ਕੀਤੀ ਉਹਦੀ ਹਵਾਲਗੀ ਲੈਣ ਦੀ, ਪਰ ਅਮਰੀਕਾ ਤੁਹਾਨੂੰ ਪਤਾ ਥਾਣੇਦਾਰ ਜੋ ਠਹਿਰਿਆ, ਉਹਨਾਂ ਨੇ ਹਵਾਲਗੀ ਨਹੀਂ ਦਿੱਤੀ। ਪਰ ਇਹ ਗਵਾਹੀ ਜਿਹੜੀ ਹੈ ਇਹ ਹੋਈ ਟੈਲੀ ਕਾਨਫਰੰਸ ਦੇ ਜ਼ਰੀਏ। ਉਹਦੇ ਵਿੱਚ ਰਿਚਰਡ ਕੋਲਮੈਨ ਹੈਡਲੀ ਨੇ ਇਹ ਆਖ ਦਿੱਤਾ ਕਿ ਜਿਹੜੀ ਇਸ਼ਰਤ ਜਹਾਂ ਸੀ ਅੱਤਵਾਦੀ ਹੈ। ਹੁਣ ਇਹ ਆਖਿਆ ਵੀ ਕਦੋਂ ਗਿਆ, ਜਦੋਂ ਇੱਥੋਂ ਦਾ ਵਕੀਲ ਸੀ ਉਜਵਲ ਨਿਕਮ, ਉਹਨੇ 3 ਆਪਸ਼ਨ ਦਿੱਤੇ ਕਿ ਆ 3 ਜਿਹੜੇ ਨਾਮ ਹੈ, ਇਹਨਾਂ ਦੇ ਵਿੱਚੋਂ ਕੌਣ ਸੀ। ਉਹਨੇ ਇਸ਼ਰਤ ਜਹਾਂ ਦਾ ਨਾਂ ਲੈ ਲਿਆ। ਇਸ਼ਰਤ ਜਹਾਂ ਕੌਣ ਸੀਗੀ? ਇਹ ਆਪਣੇ ਭਾਰਤ ਦੀ ਉਹ ਰਹਿਣ ਵਾਲੀ ਸੀਗੀ, ਜਿਹਦਾ ਐਨਕਾਊਂਟਰ ਬਣਾਇਆ ਗਿਆ ਸੀਗਾ 2004 ਦੇ ਵਿੱਚ। ਬਹੁਤ
ਜ਼ਿਆਦਾ ਸਿਆਸਤ ਹੋਈ ਹੈ ਉਸ ਪੁਲਿਸ ਮੁਕਾਬਲੇ ਤੇ। ਬਾਅਦ ਦੇ ਵਿੱਚ SIT ਬਣੀ, ਉਹਨੇ ਵੀ ਉਹਨੂੰ ਇਨੋਸੈਂਟ ਕਰਾਰ ਦਿੱਤਾ। CBI ਜਾਂਚ ਹੋਈ, ਉਹਨੇ ਵੀ ਉਹਨੂੰ ਇਨੋਸੈਂਟ ਕਰਾਰ ਦਿੱਤਾ ਤੇ ਉਸ ਫਰਜ਼ੀ ਮੁਕਾਬਲੇ ਨੂੰ ਜਿਹੜਾ ਹੈ ਉਹ ਫਰਜ਼ੀ ਮੁਕਾਬਲੇ ਵਜੋਂ ਹੀ ਰੂਪਮਾਨ ਕੀਤਾ ਕਾਗਜ਼ਾਂ ਦੇ ਵਿੱਚ। ਉਸ ਤੋਂ ਬਾਅਦ ਜਿਹੜੀ ਉੱਥੋਂ ਦੀ ਸਰਕਾਰ ਸੀ, ਉਸ ਸਮੇਂ ਦੀ ਤਤਕਾਲੀਨ ਸਰਕਾਰ, ਉਦੋਂ ਨਰਿੰਦਰ ਮੋਦੀ ਗੁਜਰਾਤ ਦਾ ਮੁੱਖ ਮੰਤਰੀ ਸੀਗਾ ਜਿੱਥੇ ਇਹ ਮੁਕਾਬਲਾ ਹੋਇਆ। ਸੋ ਉਸ ਤੋਂ ਬਾਅਦ ਬੜੀ ਵੱਡੀ ਸਿਆਸਤ ਹੋਈ। ਅਮਿਤ ਸ਼ਾਹ ਵੀ ਘਿਰਿਆ, ਅਮਿਤ ਸ਼ਾਹ ਨੂੰ ਤੇ ਕਾਨੂੰਨੀ ਸ਼ਿਕੰਜਾ ਪੈ ਗਿਆ ਸੀ ਗੱਲ ਦੇ ਵਿੱਚ। DGP ਵਣਜਾਰਾ ਸੀਗਾ, ਉਹ ਵੀ ਜੇਲ੍ਹ ਦੇ ਵਿੱਚ ਗਿਆ। ਬੜਾ ਕੁਛ ਹੋਇਆ। ਪਰ ਸਵਾਲ ਇਹ ਉੱਠਦਾ ਆ ਕਿ ਮੁੰਬਈ ਧਮਾਕਿਆਂ ਦੇ ਨਾਲ ਇਹਦਾ ਕੋਈ ਕੰਸਰਨ ਹੀ ਨਹੀਂ ਸੀਗਾ, ਇਹਦਾ ਕੋਈ ਸੰਬੰਧ ਹੀ ਨਹੀਂ ਸੀਗਾ। ਰਿਚਰਡ ਕੋਲਮੈਨ ਹੈਡਲੀ ਹੈ ਜਿਹੜਾ ਭਾਰਤ ਦਾ ਦੋਸ਼ੀ ਹੈ ਮੁੰਬਈ ਧਮਾਕਿਆਂ ਦਾ, ਪਰ ਉਹਨੂੰ ਸਵਾਲ ਪੁੱਛਿਆ ਜਾ ਰਿਹਾ 2004 ਦੇ ਵਿੱਚ ਹੋਏ ਫਰਜ਼ੀ ਐਨਕਾਊਂਟਰ ਦਾ, ਉਹ ਵੀ ਆਪਸ਼ਨ ਦੇ ਕੇ। ਕੋਲਮੈਨ ਹੈਡਲੀ, ਰਿਚਰਡ ਕੋਲਮੈਨ ਹੈਡਲੀ ਜਿਹੜਾ ਮੂਲ ਤੌਰ ਤੇ ਪਾਕਿਸਤਾਨ ਦਾ ਰਹਿਣ ਵਾਲਾ ਹੈ, ਉਹਦੀਆਂ ਗੱਲਾਂ ਤੇ ਯਕੀਨ ਕੀਤਾ ਜਾ ਰਿਹਾ ਕਿ ਉਹਦੀ ਗਵਾਹੀ ਹੈ ਜਿਹੜੀ ਉਹ ਸਹੀ ਹੈ, ਠੋਸ ਹੈ। ਪਰ ਸਵਾਲ ਇਹ ਉੱਠਦਾ ਕਿ ਜਿਹੜੀਆਂ ਭਾਰਤ ਦੀਆਂ ਏਜੰਸੀਆਂ ਜਿਨ੍ਹਾਂ ਨੇ ਜਾਂਚ ਕੀਤੀ, ਕਿ ਉਹਨਾਂ ਦੀ ਭਰੋਸੇਯੋਗਤਾ ਘੱਟ ਸੀ ਜਾਂ ਉਹਨਾਂ ਤੇ ਯਕੀਨ ਨਹੀਂ ਹੈ। ਦੂਜੀ ਗੱਲ, ਜਿੱਥੇ ਕੱਲ ਤੱਕ ਜਿਹੜੀ ਪਹਿਲੇ ਦਿਨ ਗਵਾਹੀ ਹੋਈ ਹੈ ਰਿਚਰਡ ਕੋਲਮੈਨ ਹੈਡਲੀ ਦੀ, ਉਦੋਂ ਤੱਕ ਭਾਰਤ ਫਰੰਟ ਫੁੱਟ ਤੇ ਸੀਗਾ। ਜਿਵੇਂ ਹੀ ਰਿਚਰਡ ਕੋਲਮੈਨ ਹੈਡਲੀ ਨੇ ਇਹ ਗੱਲ ਕਹੀ, ਭਾਰਤ ਦੀ ਜਿਹੜੀ ਧੌਣ ਝੁਕ ਗਈ ਸ਼ਰਮ ਦੇ ਨਾਲ, ਕਿਉਂਕਿ ਉਹ ਇਸ਼ਰਤ ਜਹਾਂ ਸੀਗੀ ਜਿਹੜੀ ਉਹ ਇੱਕ ਤੇ ਹੈ ਭਾਰਤ ਦੀ ਸੀ, ਦੂਜੀ ਇਹ ਕਿ ਇਹਨਾਂ ਦੀਆਂ ਵੱਡੀਆਂ ਏਜੰਸੀਆਂ ਜਿਹੜੀਆਂ ਉਹ ਉਹਨੂੰ ਫਰਜ਼ੀ ਮੁੱਠਭੇੜ ਕਰਾਰ ਦੇ ਚੁੱਕੀਆਂ ਸੀ। ਹੁਣ ਕੱਲ ਤੱਕ ਜਿਹੜਾ ਪਾਕਿਸਤਾਨ ਨੀਵੀਂ ਪਾਈ ਬੈਠਾ ਸੀ, ਅੱਜ ਉਹੀ ਭਾਰਤ 'ਚ ਪੈ ਗਈ, ਕਿਉਂਕਿ ਇੱਥੇ ਜਿਹੜੀ ਚਰਚਾ ਉਹ ਦੋਨਾਂ ਪਾਰਟੀਆਂ ਦੀ, ਕਾਂਗਰਸ ਤੇ ਭਾਜਪਾ ਦੇ ਦਰਮਿਆਨ ਛਿੜ ਗਈ। ਮੈਨੂੰ ਲੱਗਦਾ ਕਿ ਇਹ ਜਿਹੜਾ ਗਵਾਹੀ ਦਾ ਇਹ ਪ੍ਰਸ਼ਨ ਪੁੱਛਿਆ ਗਿਆ ਰਿਚਰਡ ਕੋਲਮੈਨ ਹੈਡਲੀ ਤੋਂ, ਇਹਦੀ ਜ਼ਰੂਰਤ ਹੀ ਕੋਈ ਨਹੀਂ ਸੀਗੀ, ਕਿਉਂਕਿ ਜਿਹੜਾ ਮਾਮਲਾ ਰਿਚਰਡ ਕੋਲਮੈਨ ਹੈਡਲੀ ਦਾ ਸੀ ਉਹ ਮੁੰਬਈ ਧਮਾਕਿਆਂ ਦਾ ਸੀ। ਇਹਦੋਂ ਪਿੱਛੇ ਜਾਣ ਦੀ ਲੋੜ ਨਹੀਂ ਸੀ। ਇਹਨਾਂ ਨੇ ਆਪ ਹੀ ਜਿਵੇਂ ਕਹਿ ਲਈਏ ਕਿ ਆਪਣੇ ਸਿਰ ਦੇ ਵਿੱਚ ਪਾਣੀ ਪਵਾ ਲਿਆ। ਜੀ ਬਿਲਕੁਲ। ਤੇ ਅੱਗੇ ਜੀ ਆਪਾਂ ਗੱਲ ਕਰਦੇ ਹਾਂ ਕਾਂਗਰਸ ਦੇ ਸਪਾ ਸਲਾਰ ਰਵਨੀਤ ਬਿੱਟੂ ਦੀ। ਉਸਨੇ ਇੱਕ ਬਿਆਨ ਦਿੱਤਾ ਕਿ ਕੇਜਰੀਵਾਲ ਨੂੰ ਪੰਜਾਬ ਦੇ ਵਿੱਚ ਨਹੀਂ ਵੜਨ ਦਿਆਂਗੇ। ਕੀ ਇਹ ਫਰੈਂਡਲੀ ਮੈਚ ਖੇਡ ਰਹੇ ਆ ਅਕਾਲੀਆਂ ਦੇ ਨਾਲ ਰਲ ਕੇ? ਕਿਉਂਕਿ ਪੰਜਾਬ ਦੇ ਵਿੱਚ ਤਾਂ ਇੰਨਾ ਕੁਛ ਹੋ ਗਿਆ, ਪੰਜਾਬ 'ਚ ਨਸ਼ਾ ਵਿਕਿਆ, ਲੈਂਡ ਸੈਂਡ ਮਾਫੀਏ, ਬਹੁਤ ਕੁਛ ਹੋਇਆ, ਉੱਥੇ ਤਾਂ ਇਹਨਾਂ ਦੀ ਜ਼ੁਬਾਨ ਨਹੀਂ ਖੁੱਲੀ। ਬਿੱਟੂ ਤੇ ਬਿੱਟਾ ਇਹ ਦੋਵੇਂ ਜਿਹੜੇ ਸ਼ਖਸ ਆ, ਇਹ ਰਾਸ਼ਟਰਵਾਦੀ ਹੋਣ ਦੀ ਇਹਨਾਂ ਦੇ ਵਿੱਚ ਹੋਰ ਲੱਗੀ ਰਹਿੰਦੀ। ਰਾਸ਼ਟਰਵਾਦੀ ਦਾ ਤਗਮਾ ਮੋਢੇ ਤੇ ਲਵਾਉਣ ਲਈ ਬੜੇ ਕਾਹਲੇ ਰਹਿੰਦੇ ਦੋਵੇਂ, ਇੱਕ ਮਨਿੰਦਰਜੀਤ ਸਿੰਘ ਬਿੱਟਾ ਤੇ ਇੱਕ ਰਵਨੀਤ ਬਿੱਟੂ। ਜਦੋਂ ਵੀ ਮੌਕਾ ਮਿਲਦਾ ਇਹ ਆਪਣੀ ਆਪ ਜਿਹੜੀ ਰਾਸ਼ਟਰ ਭਗਤੀ ਆ ਉਹਨੂੰ ਉਘੇੜਦੇ ਆ ਲੋਕਾਂ ਦੇ ਸਾਹਮਣੇ। ਪਰ ਸਵਾਲ ਇਹ ਉੱਠਦਾ ਕਿ ਕਿਸ ਮੁੱਦੇ ਤੇ ਇਹ ਕਹਿ ਰਹੇ ਕਿ ਅਰਵਿੰਦ ਕੇਜਰੀਵਾਲ ਨੂੰ ਅਸੀਂ ਪੰਜਾਬ ਨਹੀਂ ਆਉਣ ਦਿਆਂਗੇ, ਪੰਜਾਬ ਨਹੀਂ ਵੜਨ ਦਿਆਂਗੇ, ਉਹਨੂੰ ਸ਼ੰਭੂ ਬੈਰੀਅਰ ਨਹੀਂ ਲੰਘਣ ਦਿਆਂਗੇ। ਕਿ ਅਰਵਿੰਦ ਕੇਜਰੀਵਾਲ ਕੋਈ ਗੁਨਾਹਗਾਰ ਆ ਜਾਂ ਉਹ ਕਿਸੇ ਬਾਹਰਲੇ ਮੁਲਕ ਦਾ ਹਮਲਾਵਰ ਹੈ ਕਿ ਜਿਹੜਾ ਅਸੀਂ ਪੰਜਾਬ ਦੇ ਵਿੱਚ ਨਹੀਂ ਵੜਨ ਦਿਆਂਗੇ, ਜਾਂ ਇਹਨਾਂ ਕੋਲ ਕੀ ਕਾਇਦਾ ਕਾਨੂੰਨ ਹੈ, ਕੀ ਅਥਾਰਟੀ ਹੈ ਕਿ ਉਹਨੂੰ ਇੱਥੇ ਤੱਕ ਨਹੀਂ ਆਉਣ ਦੇਣਗੇ। ਅਸਲ ਦੇ ਵਿੱਚ ਰਵਨੀਤ ਬਿੱਟੂ ਹੈ ਜਿਹੜਾ ਉਹ ਇਹ ਕਹਿ ਰਿਹਾ ਕਿ ਇਹਨਾਂ ਦੇ ਜਿਹੜੇ ਸਬੰਧ ਆ ਉਹ ਖਾਲਿਸਤਾਨੀਆਂ ਦੇ ਨਾਲ, ਇਹਨਾਂ ਨੂੰ ਫੰਡਿੰਗ ਕਰਦੇ ਆ ਖਾਲਿਸਤਾਨੀ, ਔਰ ਜਿਹੜੇ ਦੇਸ਼ ਵਿਰੋਧੀ ਤੱਤ ਹੈ ਉਹ ਇਹਨਾਂ ਨੂੰ ਸਪਾਂਸਰ ਕਰਾ ਰਹੇ ਆ, ਪੰਜਾਬ ਦੇ ਵਿੱਚ ਸਪਾਂਸਰ ਕਰਾ ਰਹੇ ਆ। ਸੋ ਇਹ ਬੜੇ ਸੰਗੀਨ ਦੋਸ਼ ਹੈ। ਕਿ ਰਵਨੀਤ ਬਿੱਟੂ ਇਹਨਾਂ ਗੱਲਾਂ ਦਾ ਸਬੂਤ ਦੇ ਸਕਦਾ? ਜੇਕਰ ਇਹਨਾਂ ਦੇ ਕੋਲ ਸਬੂਤ ਹੈ ਕਿ ਕੋਈ ਦੇਸ਼ ਵਿਰੋਧੀ ਗਤੀਵਿਧੀਆਂ 'ਚ ਅਰਵਿੰਦ ਕੇਜਰੀਵਾਲ ਜਾਂ ਉਹਦੀ ਪਾਰਟੀ ਸ਼ਾਮਲ ਹੈ ਕਿ ਫਿਰ ਉਹਦੇ ਤੇ ਮੁਕੱਦਮਾ ਕਰਨ, ਉਹਦੇ ਤੇ ਕੇਸ ਕਰਨ। ਪਰ ਇਹ ਜਿਹੜਾ ਪੰਜਾਬ 'ਚ ਨਾ ਆਉਣ ਦੀ, ਇਹ ਤਾਂ ਸਿੱਧੇ ਰੂਪ ਦੇ ਵਿੱਚ ਧਮਕੀ ਹੈ। ਪਰ ਇਹ ਜਿਹੜੀ ਰਵਨੀਤ ਬਿੱਟੂ ਗੱਲ ਕਹਿ ਰਿਹਾ, ਇਸ ਗੱਲ ਦੇ ਵਿੱਚ ਇਹ ਅਸਰ ਇਸ ਕਰਕੇ ਜ਼ਿਆਦਾ ਹੋ ਰਿਹਾ ਕਿਉਂਕਿ ਇੱਕ ਇਸ਼ੂ ਬਣ ਗਿਆ, ਇੱਕ ਮੁੱਦਾ ਬਣ ਗਿਆ ਇੱਕ ਪੋਸਟਰ ਦੇ ਕਰਕੇ। ਇਹ ਪੋਸਟਰ ਜਿਹੜਾ ਪਿਛਲੇ ਦਿਨ ਹੀ ਆਇਆ ਸੀਗਾ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੇ ਜਨਮ ਦਿਨ ਮਨਾਉਣ ਸੰਬੰਧੀ ਆਮ ਆਦਮੀ ਪਾਰਟੀ ਵੱਲੋਂ ਬਣਾਇਆ ਗਿਆ ਪੋਸਟਰ। ਹਾਲਾਂਕਿ ਬਾਅਦ ਦੇ ਵਿੱਚ ਆਮ ਆਦਮੀ ਪਾਰਟੀ ਨੇ ਜਿਹੜਾ ਉਹਦਾ ਖੰਡਨ ਵੀ ਕਰ ਦਿੱਤਾ। ਆਮ ਆਦਮੀ ਪਾਰਟੀ ਹੈ ਜਿਹੜੀ ਉਹ ਇਸ ਮੁੱਦੇ ਤੇ ਬਿਲਕੁਲ ਚੁੱਪ, ਉਹਨਾਂ ਨੇ ਖੰਡਨ ਕਰ ਦਿੱਤਾ ਕਿ ਇਹ ਜਿਹੜਾ ਕਿਸੇ ਵਿਰੋਧੀ ਦੀ ਸ਼ਰਾਰਤ ਹੈ ਜਿਹੜਾ ਵਾਇਰਲ ਹੋਇਆ ਸੋਸ਼ਲ ਮੀਡੀਆ ਤੇ ਪੋਸਟਰ। ਪਰ ਉਹ ਇਸ ਮੁੱਦੇ ਤੇ ਬਿਲਕੁਲ ਖਾਮੋਸ਼ ਨੇ, ਖਾਲਿਸਤਾਨ ਵਾਲੇ ਮੁੱਦੇ ਤੇ ਜਾਂ ਧਰਮ ਦੇ ਮੁੱਦੇ ਤੇ ਉਹ ਖਾਮੋਸ਼ ਨੇ। ਪਰ ਜਿਹੜੇ ਉਹਨਾਂ ਦੇ ਵਿਰੋਧੀ ਦਲ ਆ
ਜਿਹੜੇ ਵਿਰੋਧੀ ਧਿਰ ਜਿਹੜੇ ਕਹਿੰਦੇ ਕਿ ਆਮ ਤੌਰ ਤੇ ਜਦੋਂ ਉਹਨਾਂ ਦੇ ਅਗੇਂਸਟ ਕੋਈ ਚੀਜ਼ ਜਾਂਦੀ ਹੈ ਉਹ ਕਹਿੰਦੇ ਕਿ ਸੋਸ਼ਲ ਮੀਡੀਆ ਦੀ ਕੋਈ ਭਰੋਸੇਯੋਗਤਾ ਹੀ ਨਹੀਂ, ਪਰ ਹੁਣ ਉਹ ਸੋਸ਼ਲ ਮੀਡੀਆ ਦੇ ਇੱਕ ਪੋਸਟਰ ਨੂੰ ਮੁੱਦਾ ਬਣਾ ਕੇ ਇਹਨਾਂ ਨੂੰ ਘੇਰ ਰਹੇ ਆ। ਸੋ ਜਿਹੜੀ ਗੱਲ ਆ ਇਹ ਬਹੁਤ ਦੋਗਲੀ ਜੀ ਗੱਲ ਲੱਗਦੀ ਹੈ ਕਿ ਤੁਸੀਂ ਜਿਹੜੇ ਮੁੱਦੇ ਤੇ ਲੜਨਾ ਉਸ ਮੁੱਦੇ ਤੋਂ ਹਟ ਕੇ ਤੁਸੀਂ ਦੂਸਰੇ ਪਾਸੇ ਜਾ ਰਹੇ ਹੋ। ਦੂਜੀ ਗੱਲ ਜਿਹੜੀ ਸ਼ੰਭੂ ਬੈਰੀਅਰ ਦੀ, ਤਾਂ ਇਹਨਾਂ ਨੂੰ ਯਾਦ ਰੱਖਣਾ ਚਾਹੀਦਾ ਰਵਨੀਤ ਬਿੱਟੂ ਨੂੰ। ਵੈਸੇ ਇਹਦੀਆਂ ਗੱਲਾਂ ਜਿਹੜੀਆਂ ਹਮੇਸ਼ਾ ਹੀ ਦੋਗਲੀਆਂ ਹੁੰਦੀਆਂ। ਪਹਿਲਾਂ ਨੇ ਕਿਹਾ ਸੀ ਕਿ ਜਿਹੜਾ ਬਾਦਲ ਤਖੱਲਸ ਲਵਾਉਂਦਾ ਨਾ ਆਪਣੇ ਨਾਂ ਦੇ ਨਾਲ, ਉਹ ਕਦੇ ਪੰਜਾਬ ਦਾ ਹਿਤੈਸ਼ੀ ਹੋ ਹੀ ਨਹੀਂ ਸਕਦਾ। ਅਸੀਂ ਉਹਨੂੰ ਆਪਣੀ ਪਾਰਟੀ 'ਚ ਸ਼ਾਮਲ ਨਹੀਂ ਕਰਾਂਗੇ। ਜਿਸ ਕਿਸੇ ਬੰਦੇ ਦੇ ਨਾਂ ਦੇ ਪਿੱਛੇ ਬਾਦਲ ਲੱਗਦਾ ਤੇ ਮਨਪ੍ਰੀਤ ਬਾਦਲ ਇਹਨਾਂ ਦੀ ਪਾਰਟੀ 'ਚ ਆ ਗਿਆ। ਹੁਣ ਇਹ ਕਹਿੰਦੇ ਕਿ ਸ਼ੰਭੂ ਬੈਰੀਅਰ ਨਹੀਂ ਲੰਘਣ ਦਿਆਂ ਕਿ ਉਹਨਾਂ ਨੂੰ ਲੋੜ ਹੀ ਨਹੀਂ, ਉਹ ਤੇ ਰੇਲ ਗੱਡੀ ਤੇ ਆਉਂਦੇ ਆ। ਜੇ ਰੇਲ ਗੱਡੀ ਤੇ ਰੋਕਣਾ ਤੇ ਲੱਤਾਂ ਡਾਹ ਦਿਓ ਥੱਲੇ, ਫਿਰ ਰੋਕ ਲਓ ਗੱਡੀ। ਹਾਂ ਬਿਲਕੁਲ ਜੀ, ਥੁੱਕ ਕੇ ਚੱਟਣ ਦੀ ਇਹਨਾਂ ਨੂੰ ਆਦਤ ਹੈ। ਕੱਲ੍ਹ ਨੂੰ ਆਪ ਵੀ ਪਤਾ ਨਹੀਂ ਵੀ ਕਿਹੜੀ ਪਾਰਟੀ ਦੇ ਵਿੱਚ ਚਲੇ ਜਾਣਾ ਨਹੀਂ ਕੁਝ ਸਾਲਾਂ ਦੇ ਵਿੱਚ। ਤੇ ਅੱਗੇ ਗੱਲ ਕਰਦੇ ਹਾਂ ਜੀ, ਬਿਆਨ ਦਿੱਤਾ ਜੀ ਭਗਵੰਤ ਮਾਨ ਹੋਣਾ ਨੇ ਕਿ ਬਾਦਲ ਸਰਕਾਰ ਅੰਗਰੇਜ਼ਾਂ ਦੀ ਯਾਦ ਤਾਜ਼ਾ ਕਰਵਾ ਰਹੀ ਹੈ। ਭਗਵੰਤ ਮਾਨ ਨੇ ਜੀ ਇਹ ਬਿਆਨ ਜਿਹੜਾ ਦਿੱਤਾ ਕਿ ਅੰਗਰੇਜ਼ਾਂ ਦੀ ਰਾਜ ਦੀ ਯਾਦ ਦਿਵਾ ਰਹੀ ਹੈ ਬਾਦਲ ਸਰਕਾਰ, ਉਹ ਇਸ ਮੁੱਦੇ ਤੇ ਦਿੱਤਾ ਕਿ ਪਿਛਲੇ ਦਿਨਾਂ ਦੇ ਕੁਝ ਦਿਨਾਂ ਦੇ ਵਿੱਚ ਇੱਕ ਬਹੁਤ ਵੱਡਾ ਬਿਆਨ ਆਇਆ ਸੀਗਾ ਜੋ ਸ਼ਾਇਦ ਲੋਕਾਂ ਦੀ ਨਜ਼ਰੇ ਨਹੀਂ ਚੜਿਆ। ਪੰਜਾਬ ਸਰਕਾਰ ਨੇ ਇਹ ਆਖ ਦਿੱਤਾ ਕਿ ਅਸੀਂ ਜਿਹੜੇ ਪ੍ਰਦਰਸ਼ਨਕਾਰੀ ਆ ਜਾਂ ਜਿਹੜੇ ਧਰਨਾਕਾਰੀ ਆ ਜਾਂ ਜਿਹੜੇ ਹੋਰ ਸੰਘਰਸ਼ਸ਼ੀਲ ਸੰਗਠਨ ਆ ਉਹਨਾਂ ਲਈ ਇੱਕ ਵੱਖਰੀ ਜੇਲ੍ਹ ਬਣਾਵਾਂਗੇ। ਯਾਨੀ ਕਹਿਣ ਦਾ ਮਤਲਬ ਕਿ ਜਿਹੜੇ ਲੋਕ ਹੱਕ ਮੰਗਦੇ ਆ, ਬੇਰੁਜ਼ਗਾਰ ਹੋਣ ਚਾਹੇ ਜਿਹੜੇ ਕੱਚੇ ਕੰਮ ਆ, ਜੋ ਉਹ ਹੱਕ ਮੰਗਦੇ ਉਹਨਾਂ ਲਈ ਇੱਕ ਜੇਲ੍ਹ ਵੱਖਰੀ ਬਣਾਵਾਂਗੇ। ਸੋ ਉਸ ਬਿਆਨ ਤੇ ਇਹ ਪ੍ਰਤੀਕਰਮ ਦਿੰਦਿਆਂ ਭਗਵੰਤ ਮਾਨ ਨੇ ਕਿਹਾ ਕਿ ਇਹ ਤੇ ਅੰਗਰੇਜ਼ਾਂ ਦੇ ਰਾਜ ਦੀ ਯਾਦ ਦਿਵਾ ਰਹੇ ਆ, ਬਰਤਾਨਵੀ ਰਾਜ ਦੀ ਇਹਨਾਂ ਨੇ ਯਾਦ ਦਿਵਾ ਦਿੱਤੀ ਹੈ ਕਿ ਇਹ ਉਹਨਾਂ ਲੋਕਾਂ ਲਈ ਇਹ ਜਿਹੜੇ ਅੱਡ ਜੇਲ੍ਹਾਂ ਖੋਲ੍ਹਣ ਦੇ ਮਨਸੂਬੇ ਘੜੀ ਬੈਠੇ ਜਿਨ੍ਹਾਂ ਲੋਕਾਂ ਨੇ ਇਹਨਾਂ ਨੂੰ ਸੱਤਾ 'ਚ ਲਿਆਂਦਾ ਹੈ। ਭਗਵੰਤ ਮਾਨ ਹੋਰਾਂ ਦੀ ਗੱਲ ਬਿਲਕੁਲ ਸਹੀ ਹੈ। ਪੰਜਾਬ ਸਰਕਾਰ ਨੇ ਜਿਹੜਾ ਮੈਸੇਜ ਦਿੱਤਾ, ਪਹਿਲਾਂ ਤਾਂ ਇਹਨਾਂ ਨੇ ਕਾਲਾ ਕਾਨੂੰਨ ਬਣਾਇਆ ਪੰਜਾਬ ਦੇ ਵਿੱਚ, ਹਾਲਾਂਕਿ ਉਹ ਪਾਸ ਨਹੀਂ ਹੋਇਆ, ਕੁਝ ਕਾਨੂੰਨੀ ਅੜਚਨਾਂ ਆ ਗਈਆਂ, ਪਰ ਕਿਤੇ ਕਿਤੇ ਲਾਗੂ ਕਰ ਵੀ ਜਾਂਦੇ ਆ। ਇਹਨਾਂ ਨੇ ਕਾਲਾ ਕਾਨੂੰਨ ਬਣਾ ਦਿੱਤਾ ਸੀਗਾ ਕਿ ਨਿੱਜੀ ਤੇ ਜਿਹੜੀ ਸਰਕਾਰੀ ਸੰਪੱਤੀ ਨੂੰ ਕੋਈ ਧਰਨੇ ਦੌਰਾਨ ਕੋਈ ਪ੍ਰਦਰਸ਼ਨ ਦੌਰਾਨ ਨੁਕਸਾਨ ਪਹੁੰਚਾਉਂਦਾ ਤੇ ਇੱਕ ਤੇ ਉਹਦੀ ਭਰਪਾਈ ਕਰਵਾਈ ਜਾਵੇ, ਦੂਜੀ ਉਹਨੂੰ ਸਜ਼ਾ ਸਖਤ ਦਿੱਤੀ ਜਾਵੇ। ਕਾਨੂੰਨ ਵੀ ਬਣਾ ਦਿੱਤਾ ਸੀਗਾ। ਹੁਣ ਜੇਲ੍ਹਾਂ ਤੱਕ ਆ ਗਏ, ਪਰ ਇੰਨਾ ਸ਼ੁਕਰ ਆ ਕਿ ਇਹ ਸਿਰਫ ਜੇਲ੍ਹ ਤੱਕ ਹੀ ਹਾਲੇ ਆਇਆ ਕਿ ਅੱਡ ਜੇਲ੍ਹ ਬਣਾਵਾਂਗੇ। ਕਿਤੇ ਇਹਨਾਂ ਨੇ ਇਹ ਨਹੀਂ ਆਖ ਦਿੱਤਾ ਅਸੀਂ ਇੱਕ ਨਵਾਂ ਕਾਲਾ ਪਾਣੀ ਪੰਜਾਬ ਦੇ ਵਿੱਚ ਬਣਾਵਾਂਗੇ। ਜੀ ਜੀ ਬਿਲਕੁਲ। ਤੇ ਅੱਗੇ ਆਪਾਂ ਜੀ ਇੱਕ ਹੋਰ ਗੱਲ ਕਰਦੇ ਹਾਂ ਕਿ ਗੁਰਪ੍ਰੀਤ ਘੁੱਗੀ ਆਪ ਦੇ ਵਿੱਚ ਸ਼ਾਮਲ ਹੋਏ ਆ, ਪਰ ਵਿਰੋਧੀ ਪਾਰਟੀਆਂ ਬੜੇ ਸਵਾਲ ਉਠਾ ਰਹੀਆਂ ਇਸ ਤੇ। ਹਾਂਜੀ, ਕੱਲ ਕੈਪਟਨ ਅਮਰਿੰਦਰ ਸਿੰਘ ਨੇ ਵੀ ਤੰਜ ਕੱਸੀ, ਕਹਿੰਦਾ ਕਿ ਤੂੰ ਤੇ ਘੁੱਗੀਆਂ ਮੇਰਾ ਕੁਛ ਨਹੀਂ ਵਿਗਾੜ ਸਕਦੀਆਂ। ਸੁਖਬੀਰ ਸਿੰਘ ਬਾਦਲ ਨੇ ਵੀ ਆਖਿਆ, ਉਹਨੇ ਆਖਿਆ ਜਿਹੜਾ ਘੁੱਗੀ ਹੋਰ ਕੁਛ ਨਹੀਂ ਕਰ ਸਕਦਾ, ਇੰਟਰਟੇਨਮੈਂਟ ਜ਼ਰੂਰ ਕਰ ਸਕਦਾ, ਇੰਟਰਟੇਨਮੈਂਟ। ਪਰ ਤੀਜੇ ਪਾਸੇ ਸਮਾਜ ਸੇਵੀ ਕੁਛ ਵਿਅਕਤੀ ਹੈ ਜਿਹੜੇ ਉਹ ਵੀ ਇਸ ਆਮਦ ਤੇ ਖੁਸ਼ ਨਹੀਂ ਜਾਪਦੇ। ਇੱਕ RTI ਕਾਰਕੁਨ ਹੈ, ਲੇਖਕ ਵੀ ਹੈ, ਸਮਾਜ ਸੇਵੀ ਵੀ ਹੈ, ਨੌਜਵਾਨ ਹੈ, ਪਰਵਿੰਦਰ ਕਿਤਨਾ, ਉਹਨੇ ਕੱਲ ਇਹਦੇ ਤੇ ਸਖਤ ਇਤਰਾਜ਼ ਜਤਾਇਆ। ਉਹਨੇ ਕਿਹਾ ਕਿ ਇਹ ਜਿਹੜਾ ਗੁਰਪ੍ਰੀਤ ਘੁੱਗੀ ਹੈ ਪੰਜਾਬ ਸਟੇਟ ਦਾ ਆਈਕਨ ਹੈ, ਚੋਣ ਕਮਿਸ਼ਨ ਵੱਲੋਂ ਨਿਯੁਕਤ ਹੋਇਆ ਆਈਕਨ ਹੈ। ਇਹਦੀ ਆਮਦ ਹੈ ਜਿਹੜੀ ਉਹ ਜਿਹੜੀ ਕਾਨੂੰਨੀ ਤੌਰ ਤੇ ਜੋ ਨਿਯਮ ਕਾਇਦੇ ਆ ਉਹਦੇ ਮੁਤਾਬਕ ਸਹੀ ਨਹੀਂ ਹੈ, ਕਿਉਂਕਿ ਜਿਹੜਾ ਵੀ ਸਟੇਟ ਆਈਕਨ ਬਣਦਾ ਹੈ ਉਹ ਕਿਸੇ ਪਾਰਟੀ ਦੇ ਨਾਲ ਸੰਬੰਧਿਤ ਨਹੀਂ ਹੁੰਦਾ। ਇਹਦੇ ਤੇ ਫਿਰ ਬੜੀ ਇੱਕ ਬਹਿਸ ਛਿੜ ਗਈ। ਲੋਕਾਂ ਨੇ ਗੂਗਲ ਬਾਬੇ ਤੋਂ ਵੀ ਪੁੱਛਿਆ, ਇੱਧਰੋਂ ਉੱਧਰੋਂ ਵੀ ਪੁੱਛਿਆ ਕਿ ਕੀ ਵਾਕਈ ਗੁਰਪ੍ਰੀਤ ਘੁੱਗੀ ਹੈ ਜਿਹੜਾ ਉਹ ਪੰਜਾਬ ਸਟੇਟ ਦਾ ਆਈਕਨ ਹੈ, ਇਲੈਕਸ਼ਨ ਕਮਿਸ਼ਨ ਵੱਲੋਂ ਨਿਯੁਕਤ ਹੋਇਆ, ਤਾਂ ਵਾਕਈ ਗੱਲ ਜਿਹੜੀ ਉਹ ਬਿਲਕੁਲ ਸੱਚੀ ਸੀ। ਪਰ ਐਨ ਮੌਕੇ ਤੇ ਗੁਰਪ੍ਰੀਤ ਘੁੱਗੀ ਨੇ ਇੱਕ ਦਿਨ ਪਹਿਲਾਂ ਜਦੋਂ ਉਹ ਆਮ ਆਦਮੀ ਪਾਰਟੀ 'ਚ ਸ਼ਾਮਲ ਹੋਇਆ, ਉਹਨੇ ਇਹ ਅਸਤੀਫਾ ਦੇ ਦਿੱਤਾ ਸੀ ਇਸ ਜਿਹੜੀ ਨਿਯੁਕਤੀ ਤੋਂ। ਔਰ ਇਹਦੀ ਪੁਸ਼ਟੀ ਵੀ ਕੀਤੀ ਹੈ ਮੁੱਖ ਚੋਣ ਕਮਿਸ਼ਨਰ ਜਿਹੜਾ VK ਸਿੰਘ, ਉਹਨੇ ਕਹਿ ਵੀ ਦਿੱਤਾ ਕਿ ਸਾਡੇ ਕੋਲ ਇੱਕ ਦਿਨ ਪਹਿਲਾਂ ਅਸਤੀਫਾ ਆ ਗਿਆ ਸੀ। ਵੈਸੇ ਜੇ 10 ਦਿਨ 5 ਦਿਨ ਪਹਿਲਾਂ ਘੁੱਗੀ ਜੀ ਦੇ ਦਿੰਦਾ ਅਸਤੀਫਾ ਤਾਂ ਚੰਗਾ ਸੀ, ਪਰ ਫਿਰ ਵੀ ਉਹਨੇ ਅਸਤੀਫਾ ਦੇਣ ਤੋਂ ਬਾਅਦ ਜਿਹੜੀ ਇਹ ਪਾਰਟੀ ਉਹ ਜੁਆਇਨ ਕੀਤੀ। ਤਾਂ ਮੈਨੂੰ ਲੱਗਦਾ ਕਿ ਮੁੱਦਾ ਨਹੀਂ ਬਣਾਉਣਾ ਚਾਹੀਦਾ। ਔਰ ਦੂਜੀ ਗੱਲ, ਜਿੱਥੇ ਮੁੱਦਾ ਬਣਾਉਣਾ ਸੀ ਉੱਥੇ ਤੇ ਅਸੀਂ ਮੁੱਦਾ ਬਣਾਇਆ ਨਾ। ਕੁਛ ਦਿਨ ਪਹਿਲਾਂ ਹੈਰੀ ਮਾਨ ਜਿਹੜਾ ਕਾਂਗਰਸ ਦੇ ਵਿੱਚ ਸ਼ਾਮਲ ਹੋ ਗਿਆ,
ਉਹ ਬਕਾਇਦਾ ਅਕਾਲੀ ਦਲ ਨੇ ਉਹਨੂੰ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਖਾਰਜ ਕੀਤਾ, ਜਦਕਿ ਉਹ ਸੂਚਨਾ ਕਮਿਸ਼ਨਰ ਸੀ। ਸੂਚਨਾ ਕਮਿਸ਼ਨਰ ਕੋਈ ਪਾਰਟੀ ਦਾ ਵਰਕਰ ਜਾਂ ਪਾਰਟੀ ਦਾ ਅਹੁਦੇਦਾਰ ਹੋ ਹੀ ਨਹੀਂ ਸਕਦਾ, ਬਣ ਹੀ ਨਹੀਂ ਸਕਦਾ, ਪਰ ਫਿਰ ਵੀ ਉਹ ਪਾਰਟੀ ਦੀ ਇੱਕ ਪਾਸੇ ਮੈਂਬਰਸ਼ਿਪ ਲਈ ਫਿਰਦਾ ਰਿਹਾ, ਦੂਜੇ ਪਾਸੇ ਸੂਚਨਾ ਕਮਿਸ਼ਨਰ ਬਣ ਕੇ ਮਹਿੰਗੀਆਂ ਕਾਰਾਂ, ਤਨਖਾਹਾਂ, ਪੱਤੇ ਸਭ ਕੁਝ ਕੁੱਟੀ ਗਿਆ। ਉਹਦਾ ਕਿਸੇ ਨੇ ਜ਼ਿਕਰ ਹੀ ਨਹੀਂ ਕੀਤਾ। ਜੀ ਬਿਲਕੁਲ। ਹੁਣ ਤਕਲੀਫ ਤਾਂ ਇਹ ਹੋਈ ਆ, ਸਾਰੇ ਛੜੱਪੇ ਤਾਂ ਮਾਰ ਰਹੇ ਇੱਧਰ ਉੱਧਰ ਪਾਰਟੀਆਂ, ਜਿਹੜਾ ਆਮ ਆਦਮੀ ਪਾਰਟੀ ਦੇ ਵਿੱਚ ਆਉਂਦਾ ਆ ਸਵਾਲ ਉਸ ਲਈ ਹੀ ਖੜੇ ਕੀਤੇ ਜਾਂਦੇ ਆ ਜੀ। ਤੇ ਅੱਗੇ ਜੀ ਇੱਕ ਉਲਟੀ ਗੱਲ ਹੋ ਰਹੀ ਆ ਕਿ ਠੇਕਿਆਂ ਦੇ ਮੂਹਰੇ ਸ਼ਰਾਬੀਆਂ ਨੂੰ ਦੁੱਧ ਪੇਸ਼ ਕੀਤਾ ਜਾ ਰਿਹਾ। ਇਹ ਵੈਸੇ ਖਬਰ ਆਪਣੇ ਆਪ ਦੇ ਵਿੱਚ ਬੜੀ ਚੰਗੀ ਹੈ ਕਿ ਕੁਝ ਲੋਕ, ਕੁਝ ਜਾਗਰੂਕ ਧਿਰਾਂ ਜਿਹੜੀਆਂ ਉਹ ਠੇਕਿਆਂ ਦੇ ਅੱਗੇ ਦੁੱਧ ਵਰਤਾ ਰਹੀਆਂ। ਜਿਹੜਾ ਵੀ ਕੋਈ ਸ਼ਰਾਬ ਖਰੀਦਣ ਆਉਂਦਾ ਕਿ ਭਾਈ ਆ ਲਓ ਦੁੱਧ ਪੀਓ, ਛੱਡੋ ਸ਼ਰਾਬ, ਕਿ ਸ਼ਰਾਬ ਹੈ ਜਿਹੜੀ ਖਾਣਾ ਖਰਾਬ ਹੈ, ਆਹ ਦੁੱਧ ਪੀਓ, ਸਿਹਤ ਬਣਾਓ ਤੇ ਪ੍ਰਭੂ ਦੇ ਗੁਣ ਗਾਓ। ਪਰ ਸਵਾਲ ਇਹ ਉੱਠਦਾ ਕਿ ਕੌਣ ਲੋਕ ਨੇ ਜਿਹੜੇ ਇਸ ਤਰ੍ਹਾਂ ਦੀ ਇੱਕ ਵਧੀਆ ਲਹਿਰ ਚਲਾਈ ਬੈਠੇ ਆ। ਤਾਂ ਇਹ ਜਿਹੜੀ ਲਹਿਰ ਹੈ ਸੁਣ ਕੇ ਤੁਸੀਂ ਹੈਰਾਨ ਰਹਿ ਜਾਓਗੇ। ਪਹਿਲਾਂ ਲੁਧਿਆਣੇ ਤੋਂ ਸ਼ੁਰੂ ਹੋਈ ਔਰ ਸ਼ੁਰੂ ਕੀਤੀ ਸੀ ਯੂਥ ਅਕਾਲੀ ਦਲ ਨੇ। ਹੁਣ ਇਹ ਜਿਹੜੀ ਲਹਿਰ ਹੈ ਜਿਹਦਾ ਮੋਤਬਾਰ ਇਸ ਲਹਿਰ ਦਾ ਉਹ ਹੈ ਗੁਰਦੀਪ ਗੋਸ਼ਾ। ਉਹਦੇ ਨਾਲ ਕੁਝ ਹੋਰ ਨੌਜਵਾਨ ਆ ਲੁਧਿਆਣੇ ਜਲੰਧਰ ਏਰੀਏ ਤੇ ਇੱਕ ਠੇਕਿਆਂ ਤੇ ਜਾਂਦੇ। ਲੁਧਿਆਣੇ ਦੇ ਵਿੱਚ ਇਹਨਾਂ ਨੇ ਲਹਿਰ ਵਾਹਵਾ ਵੱਡੇ ਪੱਧਰ ਤੇ ਚਲਾਈ ਸੀ। ਉਸ ਤੋਂ ਬਾਅਦ ਚੰਗੀਆਂ ਸੁਰਖੀਆਂ ਮਿਲੀਆਂ, ਇਹਨਾਂ ਨੂੰ ਚੰਗੀ ਕਵਰੇਜ ਮਿਲੀ। ਹੁਣ ਇਹਨਾਂ ਨੇ ਆਪਣਾ ਜਿਹੜਾ ਦਾਇਰਾ ਉਹ ਜਲੰਧਰ ਤੱਕ ਵੀ ਵਧਾ ਲਿਆ। ਚੰਗੀ ਗੱਲ ਆ ਕਿ ਲੋਕਾਂ ਨੂੰ ਸਿਹਤ ਪ੍ਰਤੀ ਜਾਗਰੂਕ ਕਰ ਰਹੇ ਆ। ਸ਼ਰਾਬ ਹੈ ਜਿਹੜੀ ਸਾਡੀ ਪੰਜਾਬ ਦੀ ਆਰਥਿਕਤਾ, ਸਿਹਤ ਤੇ ਸਮਾਜਿਕ ਸਾਰੇ ਪਾਸਿਆਂ ਤੋਂ ਜਿਹੜੀ ਖੋਰਾ ਲਾਉਂਦੀ ਹੈ, ਉਹਨੂੰ ਠੱਲ ਪਾਉਣ ਲਈ ਕੁਝ ਉਪਰਾਲੇ ਕਰਦੇ ਆ। ਪਰ ਯੂਥ ਅਕਾਲੀ ਦਲ ਦੇ ਇਹਨਾਂ ਆਗੂਆਂ ਨੂੰ, ਇਹਨਾਂ ਵਰਕਰਾਂ ਨੂੰ ਇਹ ਵੀ ਬੇਨਤੀ ਹੈ ਕਿ ਇਹ ਦੁੱਧ ਦੇ ਕਟੋਰੇ ਕਿਤੇ ਉਹਨਾਂ ਦੇ ਅੱਗੇ ਵੀ ਲਿਜਾ ਕੇ ਪੇਸ਼ ਕਰੋ ਜਿਹੜੇ ਇੱਥੇ ਜਿਹੜੇ ਸਕੂਲਾਂ ਦੀ ਥਾਂ ਤੇ ਸ਼ਰਾਬ ਦੀਆਂ ਡਿਸਟਿਲਰੀਆਂ ਖੋਲ ਰਹੇ, ਜਿਹੜੇ ਇਹਨਾਂ ਦੇ ਆਪਦੇ ਹੀ ਨੇਤਾ, ਆਪਦੇ ਹੀ ਕਾਰੋਬਾਰੀ ਹੈ। ਜੀ। ਤੇ ਅੱਗੇ ਜੀ ਆਪਾਂ ਬਹੁਤ ਦੇਰ ਤੋਂ ਦੇਖਦੇ ਆਏ ਆ ਕਿ ਜਦੋਂ ਕਿ ਇਲੈਕਸ਼ਨਾਂ ਹੁੰਦੀਆਂ ਆ ਤੇ ਬੜੇ ਇੱਕ ਦੂਸਰੇ ਨੂੰ ਚੈਲੰਜ ਕੀਤੇ ਜਾਂਦੇ ਆ, ਬੜੇ ਇੱਕ ਦੂਸਰੇ ਦੇ ਵਿੱਚ ਇਹਨਾਂ ਗੱਲਾਂ ਦੇ ਵਿੱਚ ਘੁਮਾ ਕੇ ਰਹਿ ਜਾਂਦੀ ਆ, ਮੁੱਦਿਆਂ ਤੋਂ ਪਰੇ ਹੋ ਜਾਂਦੀਆਂ ਨੇ ਜੀ ਸਰਕਾਰਾਂ। ਸੁਖਬੀਰ ਬਾਦਲ ਨੇ ਕੈਪਟਨ ਨੂੰ ਚੁਣੌਤੀ ਦਿੱਤੀ ਕਿ ਜੋ ਤੁਹਾਡੇ ਰਾਜ ਦੇ ਵਿੱਚ ਵਿਕਾਸ ਹੋਇਆ ਸੀ ਉਸ ਦੀ ਕੋਈ ਨਿਸ਼ਾਨੀ ਵਿਖਾ ਦਿਓ। ਬਿਲਕੁਲ ਜੀ। ਇਹ ਹੁਣ ਜਿਵੇਂ ਕਹਿ ਲਈਏ ਨਾ ਜੀ, ਗੰਜਿਆਂ ਦੇ ਸ਼ਹਿਰ 'ਚ ਕੰਘੇ ਵੇਚੇ ਜਾ ਰਹੇ ਆ, ਅੰਨਿਆਂ ਦੇ ਸ਼ਹਿਰ 'ਚ ਰੰਗੀਨ ਚਸ਼ਮਿਆਂ ਦੀ ਵਿਕਰੀ ਹੋ ਰਹੀ ਹੈ। ਹੁਣ ਹੋਇਆ ਕੁਛ ਵੀ ਨਹੀਂ, ਸਾਰਿਆਂ ਨੂੰ ਪਤਾ ਹੈ। ਇਹ ਕਹਿੰਦੇ ਆ ਕਿ ਮੈਂ ਕੈਪਟਨ ਅਮਰਿੰਦਰ ਸਿੰਘ ਨੂੰ ਕਹਿੰਦਾ ਕਿ ਜੋ ਤੂੰ ਕੀਤਾ ਵਿਕਾਸ ਦੀ ਇੱਕ ਨਿਸ਼ਾਨੀ ਵੀ ਵਿਖਾ। ਕੈਪਟਨ ਕਹਿੰਦਾ ਕਿ ਤੁਸੀਂ ਕੀ ਕੀਤਾ, ਤੁਸੀਂ ਦੱਸੋ। ਸੋ ਇਹ ਆਪਸ ਦੇ ਵਿੱਚ ਉਲਝੀ ਜਾਂਦੇ ਆ। ਪਰ ਜੇ ਤੀਜਾ ਬੰਦਾ ਲਘੁੱਤਮ ਕੱਢੇ ਤੇ ਦੋਵਾਂ ਨੂੰ ਇੱਕੋ ਥਾਂ ਤੇ ਬਿਠਾਏਗਾ ਕਿ ਦੋਵਾਂ ਨੇ ਜੋ ਕੀਤਾ ਤਕਰੀਬਨ ਹਾਂ ਕੁਝ ਚੀਜ਼ਾਂ ਨੂੰ ਛੱਡ ਕੇ ਜੇ ਅਸੀਂ ਉਦੋਂ ਦੇਖੀਏ ਕੈਪਟਨ ਅਮਰਿੰਦਰ ਵੇਲੇ ਕੁਛ ਨਾ ਕੁਛ ਠੀਕ ਸੀਗਾ ਕਿ ਕਿਸਾਨੀ ਹੈ ਜਿਹੜੀ ਉਹ ਖੁਸ਼ ਸੀਗੀ। ਕਿਸਾਨੀ ਦਾ ਪ੍ਰਬੰਧਨ ਸੀਗਾ ਜਿਹੜਾ ਉਹਦੀ ਫਸਲ ਦਾ ਦਾਣਾ ਮੰਡੀਆਂ 'ਚ ਜਾਂ ਜਿਹੜਾ ਇਸ ਤਰ੍ਹਾਂ ਦਾ ਕੁਛ ਸੀ ਸਹੂਲਤਾਂ ਉਹਨਾਂ ਨੂੰ। ਪਰ ਦੋਵਾਂ ਨੇ ਜਿਹੜੇ ਇਹ ਵਿਕਾਸ ਦੀ ਗੱਲ ਕਰਦੇ, ਜਿਵੇਂ ਹੁਣ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਅਸੀਂ ਨੌਕਰੀਆਂ ਖੋਲ੍ਹ ਦਿੱਤੀਆਂ, ਕੈਪਟਨ ਨੇ ਬੰਦ ਕਰ ਦਿੱਤਾ ਸੀਗਾ ਨੌਕਰੀਆਂ ਦਾ ਸਾਰਾ ਬੂਹਾ ਢੋਲਿਆ, ਅਸੀਂ ਬਿਜਲੀ ਮੁਫਤ ਦਿੱਤੀ ਸੀ, ਇਹਨੇ ਬੰਦ ਕਰ ਦਿੱਤੀ। ਸੋ ਇਹ ਚੀਜ਼ਾਂ ਹੈਗੀਆਂ ਨੇ ਨਿਰੋਲ ਸਿਆਸੀ। ਵਾਸਤਵਿਕਤਾ ਕੀ ਹੈ ਜੀ ਕਿ ਪੰਜਾਬ ਦੇ ਵਿੱਚ ਇਹ ਲੀਡਰ ਹਮੇਸ਼ਾ ਜਦੋਂ ਵਿਕਾਸ ਦੀ ਪਰਿਭਾਸ਼ਾ ਦਿੰਦੇ ਆ ਤੇ ਇਹ ਸੜਕਾਂ ਦੀ ਗੱਲ ਕਰਦੇ ਆ, ਇਹ ਮੁਫਤ ਬਿਜਲੀ ਦੀ ਗੱਲ ਕਰਦੇ ਆ, ਇਹ ਸੀਵਰੇਜ ਦੀ ਗੱਲ ਕਰ ਦਿੰਦੇ ਆ, ਇਹ ਜਿਹੜੀਆਂ ਗਲੀਆਂ ਨਾਲੀਆਂ ਉਹਦੀ ਗੱਲ ਕਰ ਦਿੰਦੇ ਆ। ਪਰ ਵਿਕਾਸ, ਅਸਲ ਵਿਕਾਸ ਜੋ ਪੈਮਾਨਾ ਹੈ ਵਿਕਾਸ ਦਾ, ਉਹ ਸਭ ਤੋਂ ਪਹਿਲਾਂ ਉਹਦਾ ਪੌੜੀ ਦਾ ਡੰਡਾ ਹੈ ਉਹ ਹੈ ਕਿ ਤੁਸੀਂ ਨਵੇਂ ਰੁਜ਼ਗਾਰ ਕਿੰਨੇ ਕੁ ਪੈਦਾ ਕੀਤੇ। ਦੋਵਾਂ ਦੀ ਤੁਲਨਾ ਕਰ ਲੈਂਦੇ ਆਪਾਂ, ਕੈਪਟਨ ਦੀ ਤੇ ਸੁਖਬੀਰ ਸਿੰਘ ਬਾਦਲ ਦੀ। ਦੋਵਾਂ ਦੇ ਰਾਜ ਦੇ ਵਿੱਚ ਜੇ ਨੌਕਰੀਆਂ ਨਵੀਆਂ ਦਿੱਤੀਆਂ ਗਈਆਂ ਤੇ ਉਹ ਕੁਝ ਕੁ ਹਜ਼ਾਰ ਨੇ। ਇੱਥੇ ਪੰਜਾਬ ਦੇ ਵਿੱਚ ਸਰਕਾਰੀ ਸਕੂਲ ਜਿਹੜੇ 15,000 ਦੇ ਕਰੀਬ ਹੈ, ਉਹਦੇ 'ਚ 35,000 ਦੇ ਕਰੀਬ ਅਧਿਆਪਕਾਂ ਦੀ ਸ਼ੌਰਟ ਆ। 35,000 ਅਸਾਮੀਆਂ ਜਿਹੜੀਆਂ ਭਰਨ ਵਾਲੀਆਂ ਨੇ। ਸੋ ਇਹ ਤੁਸੀਂ ਦੇਖ ਲਓ ਕਿ ਕੁਝ ਕੁ ਹਜ਼ਾਰ ਨੌਕਰੀਆਂ, ਉਹ ਨੌਕਰੀਆਂ ਨੇ ਜਿਹੜੇ ਰਿਟਾਇਰ ਹੋ ਗਏ,
ਜਾਂ ਜਿਹੜੇ ਅਸਤੀਫੇ ਦੇ ਕੇ ਚਲੇ ਗਏ ਉਹਨਾਂ ਦੀ ਥਾਂ ਤੇ ਇਹਨਾਂ ਨੇ ਰੱਖਿਆ ਨਵੇਂ ਰੁਜ਼ਗਾਰ, ਜਿਹੜੇ ਨਵੀਆਂ ਨੌਕਰੀਆਂ ਪੈਦਾ ਕਰਨੇ, ਨਵੇਂ ਵਸੀਲੇ ਪੈਦਾ ਕਰਨੇ। ਉਹਦੇ ਮਾਮਲੇ 'ਚ ਦੋਵੇਂ ਸਰਕਾਰਾਂ ਜਿਹੜੀਆਂ ਉਹ ਇੱਕੋ ਮਾਲਾ ਦੇ ਮੋਤੀ ਹੈ, ਪਰ ਇਹ ਵਿਕਾਸ ਦੀ ਜਿਹੜੀ ਪਰਿਭਾਸ਼ਾ ਦਿੰਦੇ ਆ, ਲੋਕਾਂ ਨੂੰ ਸਮਝਣਾ ਚਾਹੀਦਾ ਕਿ ਇਹ ਉਹ ਜਿਵੇਂ ਮੈਂ ਅੱਗੇ ਕਿਹਾ ਕਿ ਅੰਨੇ ਦੇ ਸ਼ਹਿਰ ਦੇ ਵਿੱਚ ਰੰਗੀਨ ਚਸ਼ਮੇ ਵੇਚਣ ਵਾਲੀ ਗੱਲ ਆ। ਵਿਕਾਸ ਹੈ ਜਿਹੜਾ ਉਹ ਦੋਵਾਂ ਦੇ ਰਾਜ ਦੇ ਵਿੱਚ ਦੇਖ ਸਕਦੇ। ਅੱਜ ਸਾਡੀ GDP ਹੈ ਜਿਹੜੀ ਪੰਜਾਬ ਦੀ, ਉਹ ਪੂਰੇ ਮੁਲਕ ਦੇ ਨਾਲੋਂ ਜੇ ਕਹਿ ਲਈਏ ਕਿ ਜਿਹੜੇ ਸਾਡੀ ਸੂਬੇ ਉਹਨਾਂ ਦੇ ਵਿੱਚੋਂ ਇੱਕ ਆ। ਸੋ ਵਿਕਾਸ ਤੇ ਸਾਡਾ ਇਹ ਹੋਇਆ ਕਰਜ਼ਾ ਲੈ ਕੇ ਅਸੀਂ ਪੱਕੀਆਂ ਸੜਕਾਂ ਬਣਾ ਲਈਆਂ, ਗਲੀਆਂ ਨਾਲੀਆਂ ਬਣਾ ਲਈਆਂ, ਪਰ ਅਸਲ ਵਿਕਾਸ ਜਿੱਥੇ ਹੋਣਾ ਸੀ ਉਹ ਨਹੀਂ ਹੋਇਆ। ਹਾਂ, ਵਿਨਾਸ਼ ਦੇ ਮਾਮਲੇ 'ਚ ਅਸੀਂ ਦੋਨਾਂ ਸਰਕਾਰਾਂ ਨੂੰ ਬਰਾਬਰ ਨੰਬਰ ਦੇ ਸਕਦੇ। ਅੱਛਾ ਜੀ, ਅੱਗੇ ਅਬੋਹਰ ਕਾਂਡ ਦੀ ਗੱਲ ਕਰਦੇ ਹਾਂ ਕਿ ਬੜੀ ਦੇਰ ਬਾਅਦ ਅਬੋਹਰ ਕਾਂਡ ਵਾਲਾ ਜਿਹੜਾ ਦੋਸ਼ੀ ਸੀਗਾ ਸ਼ਿਵ ਲਾਲ ਡੋਡਾ, ਉਹ ਹਸਪੀਟਲ ਪਹੁੰਚ ਗਿਆ। ਸ਼ਿਵ ਲਾਲ ਡੋਡਾ ਦੀ ਕੱਲ ਤਰੀਕ ਪੇਸ਼ੀ ਸੀਗੀ ਜੀ ਅਬੋਹਰ ਦੇ ਵਿੱਚ। ਉਸ ਤੋਂ ਬਾਅਦ ਆ ਕੇ ਜੇਲ੍ਹ ਦੇ ਵਿੱਚ ਉਹਨੇ ਸ਼ਿਕਾਇਤ ਕੀਤੀ ਕਿ ਮੇਰਾ ਲੱਕ ਦੁਖਦਾ ਆ, ਮੇਰੀ ਛਾਤੀ 'ਚ ਵੀ ਕੁਛ ਮੱਠਾ ਜਿਹਾ ਦਰਦ ਹੁੰਦਾ। ਉਸ ਤੋਂ ਬਾਅਦ ਉਹਨੂੰ ਫਾਜ਼ਿਲਕਾ ਦੇ ਹਸਪਤਾਲ 'ਚ ਲਿਜਾਇਆ ਗਿਆ, ਜਿੱਥੇ ਇੱਕ ਡਾਕਟਰਾਂ ਦਾ ਪੈਨਲ ਹੀ ਉਹਦੇ ਲਈ ਬਣਾ ਦਿੱਤਾ ਗਿਆ ਕਿ ਆਮ ਤੌਰ ਤੇ ਜੇ ਕੋਈ ਦਮੇ ਦਾ ਮਰੀਜ਼ ਵੀ, TB ਦਾ ਮਰੀਜ਼ ਵੀ ਆਖਰੀ ਸਾਹਾਂ ਤੇ ਚਲਾ ਜਾਵੇ ਤੇ ਡਾਕਟਰ ਹੈ ਜਿਹੜਾ ਉਹ ਕਹਿ ਦਿੰਦੇ ਕਿ ਉਹ ਖਾਣਾ ਖਾਣ ਗਿਆ, ਵੇਟ ਕਰੋ, ਇੰਤਜ਼ਾਰ ਕਰੋ, ਆਉਂਦਾ। ਪਰ ਉੱਥੇ ਜਾਂਦਿਆਂ ਸਾਰ ਡੋਡੇ ਨੂੰ ਡਾਕਟਰਾਂ ਦਾ ਇੱਕ ਬਕਾਇਦਾ ਪੈਨਲ ਮਿਲ ਗਿਆ, ਜਿਹਦੇ 'ਚ ਜਿਹੜੇ ਸੀਗੇ ਆਰਥੋ ਵੀ ਹੈ, ਜਿਹਦੇ 'ਚ ਮੈਡੀਸਨ ਵਾਲੇ ਆ, ਅਲੱਗ ਵਿਭਾਗ ਦੇ ਡਾਕਟਰਾਂ ਦਾ ਇੱਕ ਪੈਨਲ ਬਣਾ ਦਿੱਤਾ ਗਿਆ। ਤਕਲੀਫ ਉਹਨੇ ਕੀ ਕਹੀ ਹੈ ਕਿ ਛਾਤੀ ਦਾ ਦਰਦ ਆ ਜੀ, ਪਿੱਠ 'ਚ ਦਰਦ ਆ ਜਾਂ ਬਲੱਡ ਪ੍ਰੈਸ਼ਰ ਆ। ਸੋ ਹੁਣ ਇਹਦੇ ਲਈ ਇਹ ਪੈਮਾਨਾ ਵਰਤਿਆ ਗਿਆ ਕਿ ਮੈਡੀਕਲ ਪੈਨਲ ਨਿਯੁਕਤ ਕਰ ਦਿੱਤਾ ਗਿਆ, ਜਦਕਿ ਜਿਹੜਾ ਆਮ ਕੈਦੀ ਜੇਲ੍ਹ ਦੇ ਵਿੱਚ ਚਾਹੇ ਉਹਨੂੰ ਦਿਲ ਦਾ ਵੀ ਦੌਰਾ ਪੈ ਜਾਵੇ, ਉਹ ਕੱਢ ਕੇ ਨਾਵਲਜੀਨ ਦੀ ਗੋਲੀ ਦੇ ਦਿੰਦੇ ਹੁੰਦੇ ਜਾਂ ਐਲਪ੍ਰੈਕਸ ਦੇ ਦਿੰਦੇ ਕਿ ਖਾ ਕੇ ਸੌਂ ਜਾ ਚੁੱਪ ਕਰਕੇ, ਸੁਤਾਰਾ ਲੰਮੀਆਂ ਤਾਣ ਕੇ ਜਦੋਂ ਸਵੇਰ ਹੋਏਗੀ ਦੇਖਾਂਗੇ। ਇੱਥੇ ਸ਼ਿਵ ਲਾਲ ਡੋਡਾ ਨੂੰ ਮਾੜੀ ਜੀ ਖੁਰਕ ਵੀ ਹੋ ਜਾਂਦੀ ਤੇ ਉਹਨੂੰ ਚੁੱਕ ਕੇ ਉੱਥੇ ਲੈ ਜਾਂਦੇ ਆ। ਅਸਲ ਦੇ ਵਿੱਚ ਹੁਣ ਹੋਣਾ ਕੀ ਹੈ, ਜਿੱਥੋਂ ਤੱਕ ਸ਼ੱਕ ਪੈਂਦਾ, ਜਿੱਥੋਂ ਤੱਕ ਸੰਕੇਤ ਆ ਕਿ ਜ਼ਮਾਨਤ ਜਿਹੜੀ ਇਹਦੀ ਹਾਈ ਕੋਰਟ ਦੇ ਵਿੱਚੋਂ ਖਾਰਜ ਹੋਈ ਹੈ, ਜ਼ਮਾਨਤ ਜਿਹੜੀ ਲੱਗਣੀ ਹੈ ਮੈਨੂੰ ਲੱਗਦਾ ਕਿ ਉਹਦੀ ਸੁਪਰੀਮ ਕੋਰਟ ਦੇ ਵਿੱਚ ਜਾਂ ਦੁਬਾਰਾ ਜਿਹੜੀ ਸੁਣਵਾਈ ਹੋਏਗੀ, ਮਹੀਨਾ 2 ਮਹੀਨੇ ਠਹਿਰ ਕੇ ਹੇਠਲੀ ਅਦਾਲਤ ਦੇ ਵਿੱਚ ਅਧਿਕਾਰ ਹੁੰਦਾ ਕਿ ਜਦੋਂ ਜ਼ਮਾਨਤ ਇੱਕ ਵਾਰੀ ਰੱਦ ਹੋ ਜਾਵੇ 2-3 ਮਹੀਨਿਆਂ ਬਾਅਦ ਫਿਰ ਉੱਥੇ ਜ਼ਮਾਨਤ ਲੱਗ ਸਕਦੀ ਹੈ। ਤਾਂ ਜਿਹੜਾ ਉਹ ਸਮਾਂ ਹੈ, ਉਹ ਪੀਰੀਅਡ ਜਿਹੜਾ ਕੱਢਣਾ ਉਹ ਡੋਡਾ ਸਾਹਿਬ ਨੇ ਇਸੇ ਤਰ੍ਹਾਂ ਹੀ ਕੱਢਣਾ। ਕਦੇ ਹਸਪਤਾਲ 'ਚ ਚਲਾ ਗਿਆ, ਕਦੇ ਤਰੀਕ ਤੇ ਚਲਾ ਗਿਆ। ਮੈਨੂੰ ਲੱਗਦਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਡੋਡਾ ਸਾਹਿਬ ਦੀ ਜਿਹੜੀ ਇਹ ਤਕਲੀਫ ਹੈ ਲੱਕ ਦਰਦ ਵਾਲੀ ਥੋੜੀ ਜਿਹੀ ਹੋਰ ਵੱਧ ਜਾਏਗੀ, ਕਿਉਂਕਿ ਉਵੇਂ ਜ਼ਮਾਨਤ ਦੇ ਦਿਨ ਘਟਦੇ ਜਾਣਗੇ। ਇਸ ਕਰਕੇ ਬੈੱਡ ਦਾ ਇੰਤਜ਼ਾਮ ਕੀਤਾ ਗਿਆ ਕਿ ਜੇਲ੍ਹ ਦੇ ਵਿੱਚ ਡਾਇਰੈਕਟ ਤੇ ਪਹੁੰਚਾਇਆ ਨਹੀਂ ਜਾ ਸਕਦਾ, ਬੈੱਡ ਹਸਪਤਾਲ ਤੇ ਲਿਆ ਕੇ ਇਹਨੂੰ ਪਾ ਦਿਓ। ਬਿਲਕੁਲ ਜੀ, ਬਿਲਕੁਲ ਸਪੈਸ਼ਲ ਕੈਦੀ ਹੈਗੇ ਆ ਇਹ। ਅੱਗੇ ਕਰਦੇ ਆ ਗੱਲ, ਜਿਸ ਤਰ੍ਹਾਂ ਦਵਾਈਆਂ ਦੀ ਕਰਦੇ ਆ, ਕਣਕ ਦੀ ਦਵਾਈ ਆਈ ਆ ਪਰ ਉਹ ਕਹਿੰਦੇ ਆਪਸ਼ਨ ਦੇ ਵਿੱਚ ਹੀ ਪਈ ਆ, ਸਬਸਿਡੀ ਤੇ ਮਿਲੀ ਹੋਈ ਹੈ ਦਵਾਈ। ਦੇਖੋ, ਬੜੀ ਬਦਕਿਸਮਤੀ ਹੈ ਸਾਡੇ ਕਿਸਾਨ ਦੀ ਕਿ ਇਹਨੂੰ ਇਹ ਨਹੀਂ ਪਤਾ ਕਿ ਜਿਹੜੀ ਨਦੀਨਨਾਸ਼ਕ ਵਰਤੀ ਜਾਂਦੀ ਹੈ ਦਵਾਈ, ਕੀਟਨਾਸ਼ਕ ਦਵਾਈ ਵਰਤੀ ਜਾਂਦੀ ਹੈ, ਉਹ ਸਰਕਾਰ ਵੱਲੋਂ ਵੀ ਮਿਲਦੀ ਹੈ, ਸਬਸਿਡੀ ਤੇ ਵੀ ਮਿਲਦੀ ਹੈ। ਮੈਨੂੰ ਲੱਗਦਾ ਗਿਣਤੀ ਦੇ ਗਣਿੰਦਾ ਚੁਣਿੰਦਾ ਕਿਸਾਨ ਹੋਣਗੇ ਜਿਹੜੇ ਇਸ ਪ੍ਰਤੀ ਜਾਗਰੂਕ ਹੋਣਗੇ ਕਿ ਜਿਹੜੀ ਸਰਕਾਰ ਵੱਲੋਂ ਸਬਸਿਡੀ ਤੇ ਰਿਆਇਤ ਤੇ ਕਿਫਾਇਤੀ ਦਰਾਂ ਤੇ ਵੀ ਜਿਹੜੀ ਹੈ ਦਵਾਈ ਆਉਂਦੀ ਹੈ, ਨਦੀਨਨਾਸ਼ਕ ਆਉਂਦੀ ਹੈ, ਕੀਟਨਾਸ਼ਕ ਆਉਂਦੀ ਹੈ, ਕਿਉਂਕਿ ਇਹਨਾਂ ਕਿਸਾਨਾਂ ਨੂੰ ਹੇਠਲੇ ਪੱਧਰ ਤੇ ਜਾ ਕੇ ਦੱਸਿਆ ਹੀ ਨਹੀਂ ਜਾਂਦਾ। ਹੁਣ ਆਹ ਜਿਹੜੀ ਖਬਰ ਪੜ੍ਹਦੇ ਪਏ ਆ ਕਿ ਦੇਖੋ 900 ਲੀਟਰ ਜਿਹੜੀ ਦਵਾਈ ਹੈ ਉਹ ਦਫ਼ਤਰਾਂ ਦੇ ਵਿੱਚ ਪਈ ਹੈ। 900 ਲੀਟਰ ਜਿਹੜੀ ਉਹ ਦਵਾਈ ਹੈ ਜਿਹੜੀ ਬਾਜ਼ਾਰ ਦੇ ਵਿੱਚ 1000 ਰੁਪਏ ਪ੍ਰਤੀ ਲੀਟਰ ਦੇ ਹਿਸਾਬ ਨਾਲ ਵਿਕਦੀ ਹੈ, ਜਦਕਿ ਸਬਸਿਡੀ ਤੇ ਇਹ ਮਾਤਰ 2500 ਰੁਪਏ ਪਰ ਲੀਟਰ ਤੇ ਮਿਲਦੀ ਹੈ। ਹੁਣ ਦੇਖੋ, ਚੌਥਾ ਹਿੱਸਾ ਜਿਹੜਾ ਉਹ ਰੇਟ ਦਾ ਫਰਕ ਆ, 4 ਹਿੱਸਿਆਂ ਦਾ ਫਰਕ ਆ ਕਿ ਜਿਹੜੀ ਸਬਸਿਡੀ ਵਾਲੀ ਉਹ 250 ਤੇ ਮਿਲਦੀ ਹੈ, ਜਿਹੜੀ ਬਾਜ਼ਾਰੀ ਦਵਾਈ ਹੈ ਉਹ 1000 ਰੁਪਏ ਪਰ ਲੀਟਰ ਮਿਲਦੀ ਪਈ ਹੈ। ਪਰ ਉਹ ਜਿਹੜੀ ਸਬਸਿਡੀ ਵਾਲੀ ਦਵਾਈ ਹੈ ਉਹ ਸਿਰਫ ਉੱਥੇ ਦਫ਼ਤਰਾਂ 'ਚ, ਖੇਤੀਬਾੜੀ ਵਿਭਾਗ ਦੇ ਜਿਹੜੇ ਦਫ਼ਤਰ ਹੈ ਉਹਨਾਂ ਦੇ ਗਡਾਊਨਾਂ 'ਚ ਉਹ ਮੁਜ਼ਰਾ ਕਰੀ ਜਾਂਦੀ ਹੈ, ਬਾਹਰ ਆਉਂਦੀ ਨਹੀਂ। ਹੁਣ ਕੱਲ ਕਾਂਗਰਸ ਦਾ ਜਿਹੜੇ ਉੱਥੋਂ ਦੇ ਫਤਿਹਗੜ੍ਹ ਤੋਂ ਮੈਨੂੰ ਲੱਗਦਾ ਵਿਧਾਇਕ ਨੇ ਕੁਲਜੀਤ ਸਿੰਘ ਨਾਗਰਾ, ਕੱਲ ਉਹ ਬਕਾਇਦਾ ਕਿਸਾਨ ਯੂਨੀਅਨ ਦੇ ਨੇਤਾਵਾਂ ਦੇ ਨਾਲ ਉਹਨਾਂ ਨੇ ਜਾ ਕੇ ਗੋਡਾਊਨ ਦੀਆਂ ਤਸਵੀਰਾਂ ਮੀਡੀਆ ਦੇ ਸਾਹਮਣੇ ਕੱਢੀਆਂ ਕਿ ਆਹ ਦੇਖੋ ਇੱਥੇ ਭੰਡਾਰ ਭਰੇ ਪਏ ਆ ਤੇ ਬਾਹਰ ਜਿਹੜਾ ਇਹ ਕਿਸਾਨ ਆ ਉਹ ਲੁੱਟ ਕਰਵਾ ਰਿਹਾ।
ਪਰ ਸਵਾਲ ਇਹ ਪੈਦਾ ਹੁੰਦਾ ਹੈ ਕਿ ਇਹਨਾਂ ਨੇ ਖਰੀਦ ਕੇ ਦਵਾਈ ਹੈ ਜਿਹੜੀ ਉਹ ਘਟਾਉਣ 'ਚ ਕਿਉਂ ਰੱਖੀ? ਕਿਉਂਕਿ ਜਿਹੜੀ ਕਣਕ ਆ ਉਹ ਤੇ ਪੰਜਾਬ 'ਚ ਪੱਕਣ ਨੂੰ ਤਿਆਰ ਹੋ ਗਈ, ਤੇ ਇੱਥੇ ਦੇਖਦੇ ਆ ਜਿਹੜੀ ਇਸ ਵਾਰ ਕਣਕ ਨੂੰ ਦਵਾਈ ਆਈ ਆਮ ਬਾਜ਼ਾਰੂ ਜਿਹੜੀ ਨਦੀਨਨਾਸ਼ਕ ਆਈ ਹੈ, ਉਹ ਵੀ ਪਿਛਲੇ ਵਾਰੀ ਜਿਹੜੇ ਨਰਮੇ ਵਾਂਗੂ ਜਿਹੜੀਆਂ ਦਵਾਈਆਂ ਸੀ ਉਹਦੇ ਵਾਂਗੂ ਐਤਕੀ ਇਹ ਦਵਾਈ ਵੀ ਬੇਅਸਰ ਰਹੀ। ਜਿਹੜੀ ਕਣਕ ਆ ਉਹ ਤੇ 2.5 2 ਫੁੱਟ ਦੀ ਹੈ, ਤੇ ਜਿਹੜਾ ਗੁੱਲੀ ਡੰਡਾ ਉਹ 4 ਫੁੱਟ ਵਧਿਆ ਪਿਆ। ਇਸ ਕਰਕੇ ਸਰਕਾਰ ਨੂੰ ਇਹ ਵੱਧ ਨੀਤੀ ਤੋਂ ਬਾਜ ਆਉਣਾ ਚਾਹੀਦਾ, ਕਿਉਂਕਿ ਇਹ ਖੇਤੀਬਾੜੀ ਵਿਭਾਗ ਵਾਲੇ ਇਹੀ ਕਰਦੇ ਆ, ਵੇਲਾ ਵਿਹਾ ਕੇ ਮੁੜ ਕੇ ਜਿਹੜੀ ਦਵਾਈ ਹੁੰਦੀ ਸਬਸਿਡੀ ਵਾਲੀ ਨਕਲੀ ਕਿਸਾਨ ਖੜੇ ਕਰਕੇ ਉਹਨਾਂ 'ਚ ਵੰਡ ਕੇ ਜਿਹੜੀ ਮਲਾਈ ਹੈ ਅੱਧੋ ਅੱਧ ਕਰ ਲਈ ਜਾਂਦੀ ਹੈ। ਇਹਨਾਂ ਚੀਜ਼ਾਂ ਤੋਂ ਪਾਰ ਪਾ ਕੇ ਜੇਕਰ ਡੁੱਬਦੇ ਪਏ ਕਿਸਾਨ ਨੂੰ ਕੁਝ ਰਾਹਤ ਦਿੱਤੀ ਜਾਵੇ, ਉਹ ਇਹਨਾਂ ਲਈ ਵੀ ਚੰਗੀ ਹੈ ਤੇ ਕਿਸਾਨ ਲਈ ਵੀ ਚੰਗੀ ਹੈ। ਬੇਈਮਾਨੀ ਜੀ ਖੂਨ ਦੇ ਵਿੱਚ ਵੜ ਚੁੱਕੀ ਆ, ਉਹ ਕਿਸ ਤਰ੍ਹਾਂ ਕਰਨ? ਕਾਫੀ ਟਾਈਮ ਤੋਂ ਇਹ ਕੰਮ ਹੀ ਕਰਦੇ ਆ। ਬਹੁਤ ਬਹੁਤ ਤੁਹਾਡਾ ਧੰਨਵਾਦ ਹੈ, ਤੁਸੀਂ ਖਬਰਾਂ ਸਾਂਝੀਆਂ ਕੀਤੀਆਂ। ਸ਼ੁਕਰੀਆ ਜੀ, ਧੰਨਵਾਦ। ਬਹੁਤ ਬਹੁਤ ਧੰਨਵਾਦ ਜੀ। ਸਰੋਤੇ ਸਨ ਸਾਡੇ ਨਾਲ ਜੁੜੇ ਮੈਂਟੂ ਗੁਰਸਰੀਆ ਜੀ। ਤੇ ਹੁਣ ਮੈਂ ਵੀ ਤੁਹਾਡੇ ਤੋਂ ਇਜਾਜ਼ਤ ਲਵਾਂਗੀ। ਸਾਰੇ ਹੀ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ।